अस्सलाम वालेकुम। मैं रावल राठ ते तुसी देख रहे हो वेले दी गल। अज दी इस बैठक विच मैं चैनल सबसक्राइब करन दी दरखास्त आखिर ते करांगा ते बड़े दिलचस्प अंदाज नाल वो तुसी ज़रूर सुननी है। ते दूजा, अज दी इस बैठक विच असी सारे दुआ करांगे ते दुआ भी मौलाना फजलुर रहमान साहब वालों पुछे गए नैब चेयरमैन नूं मुतवक्को जिहड़े सवाल ने ਉਹ ਦੁਆ ਦੇ ਅੰਦਾਜ਼ ਵਿੱਚ। ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮੁਬਾਰਕਬਾਦ ਦੇਣ ਦੀ ਹਿੰਮਤ ਹੀ ਨਹੀਂ ਹੋ ਰਹੀ। ਬਹਰਹਾਲ ਅਸੀਂ ਨਵੇਂ ਸਾਲ ਵਾਸਤੇ ਇਹ ਦੁਆ ਕਰਦੇ ਹਾਂ। ਆਓ ਹੁਣ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਦੇ ਉਹ ਮੁਤਵੱਕੋ 26 ਸਵਾਲ ਜੋ ਉਹਨਾਂ ਨੇ ਚੇਅਰਮੈਨ ਅੱਗੇ ਕੀਤੇ ਉਹਨਾਂ ਨੂੰ ਦੁਆਈਆ ਅੰਦਾਜ਼ ਵਿੱਚ ਦੁਹਰਾਈਏ। ਅੱਬਾ ਜੀ ਦੇ ਕੁੱਲ ਅਸਾਸੇ ਕਿਤਨੇ ਨੇ? ਅਰਬਾਂ ਦੀ ਮਾਲੀਅਤ ਦੀ ਜਾਇਦਾਦ ਅਤੇ 4 ਲੈਂਡ ਕਰੂਜ਼ਰ ਗੱਡੀਆਂ ਕਿੱਥੋਂ ਆਈਆਂ? रब्बा आंदे साल इसका जवाब मिल जाए, बोलो आमीन। अब्बे ने 2.5 अरब का जलजला प्रूफ घर यानी बंगला जिहड़ा वड्डे पुत्र के हवाले किया है वो किंज बनवाया जदों कि उन्हां दी पूरी सर्विस की तनख्वाह इन्नी नहीं बनती। भावें अब्बा जी कोई कारोबार भी नहीं करते ते ना ही अब्बे दा अब्बा कोई इन्ना पैसा छड़ के गया है। रब्बा इस सारे धन का राज अगले साल लोकां दे सामने ले आई। मुशर्रफ दे दर्जना अकाउंट्स उन्हां विच रकम ते नाल ही इतनियां जायदादां कित्थों आईयां? भावें उन्हां दे कुल असासे उन्हां दी पूरी सर्विस दी तनख्वाह अते पेंशन नूं मिला के उस नूं 119 नाल ज़रब दिओ ते फिर भी कुछ वध ही निकलदे ने। रब्बा अगों कोई भी इंज दा आर्मी चीफ ना आवे। रिटायर्ड अब्बा मिस्टर पेजा कियानी जी ने जो आस्ट्रेलिया विच 5 ਵੱਡੇ ਵੱਡੇ ਫਾਰਮ ਹਾਊਸਿਸ ਤੇ ਮੁਸ਼ਤਮਿਲ ਅਰਬਾਂ ਡਾਲਰ ਮਾਲੀਅਤ ਦਾ ਜਜ਼ੀਰਾ ਖਰੀਦਿਆ ਹੈ ਜਿੱਥੇ ਸਾਰੇ ਦੇ ਸਾਰੇ ਆਸਟ੍ਰੇਲੀਅਨ ਕੰਮ ਕਰਦੇ ਨੇ ਤੇ ਇਸ ਜਜ਼ੀਰੇ ਦੇ ਗਿਰਦ ਕੋਈ ਵੀ ਕਾਲੀ ਚਮੜੀ ਵਾਲਾ ਬੰਦਾ ਭਟਕ ਨਹੀਂ ਸਕਦਾ। ਉਹਨਾਂ ਇਹ ਕਿੰਜ ਖਰੀਦਿਆ? ਮੇਰੇ ਮਾਲਿਕ ਕੋਈ ਇੰਦਾ ਕਾਰਾ ਕਰ ਕਿ ਉਹ ਆਪ ਹੀ ਸਭ ਕੁਝ ਸਾਹਮਣੇ ਆ ਜਾਏ। ਰਿਟਾਇਰਡ ਚਾਚਾ, ਅੱਬੇ ਦਾ ਨਿੱਕਾ ਭਰਾ ਚਾਚਾ ਹੀ ਹੁੰਦਾ ਹੈ। ਚਾਚਾ ਆਸੂ ਵਾਜਾ ਦੇ ਅਰਬਾਂ ਦੇ ਅਸਾਸੇ ਜੋ ਅਮਰੀਕਾ ਵਾਲੇ ਸਾਹਮਣੇ ਆ ਗਏ ਨੇ, ਪਰ ਕੋਈ ਗੁਰਗੁਰਾ ਸਾਫੀ ਹੁਣ ਲੰਦਨ ਵਿੱਚ ਜੋ ਲੁਕਿਆ ਹੈ ਉਹ ਵੀ ਸਾਹਮਣੇ ਲਿਆਉਣ ਵਾਲੇ ਕੰਮ ਵਿੱਚ ਮਸਰੂਫ ਹੈ। ਇਸ ਦੀ ਕਾਮਯਾਬੀ ਦੀ ਦੁਆ ਦੇ ਨਾਲ ਨਾਲ ਇੱਕ ਹੋਰ ਵੀ ਦੁਆ ਕਰੋ ਕਿ ਰੱਬ ਕਰੇ ਅੱਗੋਂ ਕੋਈ ਇੰਦੇ ਕਾਰੇ ਨਾ ਹੋਣ ਤਾਂ ਜੋ ਫਿਰ ਇਹ ਸਵਾਲ ਕੋਈ ਨਾ ਉਠਾ ਸਕੇ ਕਿ ਉਹਨਾਂ ਖਿਲਾਫ ਤਹਿਕੀਕਾਤ ਕਿਉਂ ਨਹੀਂ ਹੁੰਦੀਆਂ। ਅੱਬੇ ਦੇ ਨਿੱਕਿਆਂ ਨੂੰ ਜੋ ਤਨਖਾਹ ਤੇ ਪੈਨਸ਼ਨ ਹਕੂਮਤ ਦਿੰਦੀ ਹੈ, ਬੰਦੂਕਾਂ ਤੇ ਜੰਗੀ ਖਿਡੌਣੇ ਹਕੂਮਤ ਲੈ ਕੇ ਦਿੰਦੀ ਹੈ, ਪਰ ਫਿਰ ਵੀ ਉਹ ਸਾਲ ਦਾ ਜਿਹੜਾ 1400 ਅਰਬ ਦਿਫਾਈ ਫੰਡ ਲੈਂਦੇ ਨੇ ਉਹ ਪਾਰਲੀਮੈਂਟ ਨੂੰ ਕਿਉਂ ਨਹੀਂ ਦੱਸਿਆ ਜਾਂਦਾ? ਰੱਬ ਕਰੇ ਅਗਲੇ ਸਾਲ ਇਹ ਸਿਆਸੀ ਲੀਡਰ ਇੰਜ ਦੇ ਸਵਾਲ ਪੁੱਛ ਸਕਣ ਤੇ ਪੁੱਛਣ ਵਿੱਚ ਕਾਮਯਾਬ ਹੋਣ। ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਨਾਂ ਤੇ ਮਿਲਣ ਵਾਲੀ ਅਰਬਾਂ ਡਾਲਰ ਦੀ ਇਮਦਾਦ ਦੀ ਰਕਮ ਜਿਸ ਬਾਰੇ ਇੱਕ ਵਾਰ ਬੇਨਜ਼ੀਰ ਜੀ ਪੁੱਛਿਆ ਸੀ, ਅੱਗੋਂ ਇੰਜ ਨਾ ਹੋਵੇ ਤਾਂ ਜੇ ਕੋਈ ਫੇਰ ਨਾ ਪੁੱਛੇ ਕਿ ਉਹ ਕਿੱਧਰ ਜਾਂਦੀ ਏ ਤੇ ਇਸ ਜੁਰਮ ਵਿੱਚ ਉਸ ਨੂੰ ਪਿੰਡੀ ਵਿੱਚ ਸਰੇਆਮ ਤਾਲਿਬਾਨ ਅੱਗੇ ਸੁੱਟਣ ਵਾਲੇ ਅਸਲ ਕਾਤਲ ਅੱਗੋਂ ਕਦੇ ਇਕਤਦਾਰ ਤੇ ਕਬਜ਼ਾ ਨਾ ਕਰ ਸਕਣ। ਹਾਜ਼ਰ ਸਰਵਿਸ ਅਤੇ ਰਿਟਾਇਰਡ ਅੱਬੇ ਜਿਨ੍ਹਾਂ ਵਿੱਚ ਚਾਚਾ ਫੱਜਾ ਵੀ ਸ਼ਾਮਲ ਹੈ ਉਹਨਾਂ ਦੇ ਨਾਂ ਤੇ ਜਿਹੜੀ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਵਾਲੀ ਹਰਕਤ ਹੈ ਉਹ ਕਿਸ ਕਾਨੂੰਨ ਦੇ ਤਹਿਤ ਕੀਤੀ ਜਾਂਦੀ ਹੈ? ਰੱਬ ਕਰੇ ਆਉਣ ਵਾਲੇ ਸਾਲ ਸਾਨੂੰ ਇਹ ਸਾਰੇ ਰਾਜ਼ ਆਵਾਮ ਨੂੰ ਪਤਾ ਚੱਲ ਸਕਣ ਤੇ ਇੰਜ ਦੇ ਗੈਰ ਕਾਨੂੰਨੀ ਕੰਮ ਆਂਦੇ ਸਾਲ ਤੋਂ ਬੰਦ ਹੋ ਜਾਣ। ਬੋਲੋ ਆਮੀਨ। ਸਾਬਕ ਵਜ਼ੀਰ ਦਾਖਲਾ ਸ਼ਾਹ ਜੀ ਜਿਨ੍ਹਾਂ ਦੱਸਿਆ ਸੀ ਕਿ ਸਿਆਸਤਦਾਨਾਂ ਨੂੰ ਬਦਲਾ ਲੈਣ ਲਈ ਤਾਲਿਬਾਨ ਮਾਰ ਛੱਡਦੇ ਨੇ, ਉਹਨਾਂ ਦੇ ਨਾਂ ਜੋ 4000 ਕਨਾਲ ਜ਼ਰਈ ਜ਼ਮੀਨ ਹੈ ਉਹ ਕਿੱਥੋਂ ਆਈ ਹੈ ਜਦੋਂ ਕਿ ਉਹਨਾਂ ਦੇ ਵੱਡ ਵਡੇਰੇ ਉਹਨਾਂ ਵਾਸਤੇ ਕੋਈ ਚੀਜ਼ ਵਿਰਾਸਤ ਵਿੱਚ ਵੀ ਨਹੀਂ ਸਨ ਛੱਡ ਕੇ ਗਏ। ਰੱਬਾ ਅਗਲੇ ਸਾਲ ਇੰਜ ਦੀ ਲੁੱਟਮਾਰ ਕਰਨ ਵਾਲੇ ਨਾਕਾਮ ਕਰੀ ਤਾਂ ਜੋ ਇੰਜ ਦੇ ਸਵਾਲ ਉੱਠਣੇ ਬੰਦ ਹੋ ਜਾਣ। ਰਲ ਕੇ ਬੋਲੋ ਆਮੀਨ। ਇਮਰਾਨ ਖਾਨ ਦਾ 300 ਕਨਾਲ ਦਾ ਬਨੀ ਗਾਲਾ ਵਾਲਾ ਮਹਿਲ ਕਿੱਥੋਂ ਆਇਆ? ਪਤਾ ਜੇ ਆਪ ਨੂੰ? ਨਹੀਂ ਤੇ ਨਾਲ ਵਾਲੀ ਫੋਟੋ ਵੇਖ ਕੇ ਅੰਦਾਜ਼ਾ ਲਾਓ ਕਿ ਸਮਝ ਆ ਜਾਏਗੀ। ਇਸੇ ਕਰਕੇ ਕਿ ਉਹਨਾਂ ਦੀ ਜੋ ਅਸਲ ਕਮਾਈ ਸੀ ਇਸ ਵਿੱਚ ਸਭ ਕੈਸ਼ ਕੰਮ ਹੁੰਦਾ ਹੈ ਜੋ ਅੱਜ ਵੀ ਬੇਸ਼ੁਮਾਰ ਲੋਕ ਯੂਕੇ ਵਿੱਚ ਕਰਦੇ ਨੇ, ਜਿਸ ਦੀ ਮਨੀ ਟ੍ਰੇਲ ਵਾਸਤੇ ਬੰਦ ਹੋਏ ਬੈਂਕਾਂ ਦੀਆਂ ਜਾਲੀ ਸਟੇਟਮੈਂਟਸ ਬਣਾਉਣਾ ਬੜਾ ਹੀ ਸੌਖਾ ਕੰਮ ਹੈ। ਉਹ ਸਵਾਲ ਅੱਗੋਂ ਨਾ ਉੱਠਣ
ਭਾਵੇਂ ਉਹ ਟੈਕਸਿਸ ਅਤੇ ਬਿਜਲੀ ਦੇ ਬਿੱਲ ਨਹੀਂ ਦਿੰਦੇ ਤੇ ਨਾ ਹੀ ਦੱਸਦੇ ਨੇ ਕਿ ਉਹਨਾਂ ਦੀ ਤਨਖਾਹ ਤੇ 2 ਲੱਖ ਹੈ, ਪਰ ਖਰਚੇ 1 ਮਹੀਨੇ ਦੇ ਕਰੋੜ ਤੋਂ ਵੀ ਵੱਧ ਨੇ। ਰੱਬਾ ਇੰਜ ਦੇ ਸਵਾਲ ਨਮਾ ਅਫਵਾਹ ਜੋੜਦੀ ਹੈ, ਹੁਣ ਅਗਲੇ ਸਾਲ ਇੰਜ ਦੀ ਅਫਵਾਹ ਦਾ ਕੋਈ ਜਵਾਬ ਲੱਭ ਸਕੇ ਅਤੇ ਉਹਨਾਂ ਦੇ ਘਰ ਦੀ ਗੈਰ ਕਾਨੂੰਨੀ ਤਾਮੀਰ ਨੂੰ ਕਿਸ ਖਾਤੇ ਵਿੱਚ ਜਾਇਜ਼ ਕਰਾਰ ਦਿੱਤਾ ਗਿਆ ਹੈ। ਇਸ ਪਿੱਛੇ ਜਿਹੜੇ ਹੱਥ ਨੇ, ਰੱਬਾ ਉਹਨਾਂ ਖੁਫੀਆ ਹੱਥਾਂ ਨੂੰ ਨੰਗਾ ਕਰ, ਆਮੀਨ। ਪਿਸ਼ਾਵਰ BRT ਅਤੇ ਬਿਲੀਅਨ ਟਰੀ ਮਨਸੂਬੇ ਵਿੱਚ ਅਰਬਾਂ ਰੁਪਏ ਗਬਨ ਕਰਨ ਦੀ ਤਹਿਕੀਕਾਤ ਕਿਉਂ ਬੰਦ ਹੋਈ? ਯਾ ਰੱਬਾ ਅਗਲੇ ਸਾਲ ਇਸ ਸਵਾਲ ਦਾ ਜਵਾਬ ਮਿਲ ਜਾਏ, ਰਲ ਕੇ ਬੋਲੋ ਆਮੀਨ। ਜਹਾਂਗੀਰ ਤਰੀਨ ਦੀਆਂ ਆਫਸ਼ੋਰ ਕੰਪਨੀਆਂ ਦੀ ਆੜ ਵਿੱਚ ਇਸ ਦਾ ਹਸ਼ਰ ਕਦੋਂ ਖਰਾਬ ਹੋਏਗਾ ਅਤੇ ਇਸ ਵਿੱਚ ਕੌਣ ਰੁਕਾਵਟ ਹੈ? ਅਤੇ PTI ਹਕੂਮਤ ਆਂਦੇ ਹੀ ਇਸ ਦੇ ਅਸਾਸੇ ਕਿੰਜ ਵਧੇ? ਉਹਨਾਂ ਦੀ ਫਰਟੀਲਾਈਜ਼ਰ ਵਾਲੀ ਮਿਲ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਦੇਣ ਵਾਸਤੇ ਫਰਟੀਲਾਈਜ਼ਰ ਦੀ ਕੀਮਤ ਨਵਾਜ਼ ਹਕੂਮਤ ਵਾਲੀ ਕੀਮਤ ਤੋਂ ਦੁਗਣੇ ਤੋਂ ਵੀ ਵੱਧ ਕਰ ਦਿੱਤੀ ਗਈ। ਉਹਨਾਂ ਦੇ ਚੀਨੀ ਵਾਲੇ ਵਪਾਰ ਨੂੰ ਤਰੱਕੀ ਦੇਣ ਵਾਸਤੇ ਚੀਨੀ ਦੀ ਕੀਮਤ 67 ਰੁਪਏ ਵਧਾ ਦਿੱਤੀ ਗਈ। ਉਹ ਸਾਰੀ ਰਕਮ ਕਿਸ ਅਕਾਊਂਟ ਵਿੱਚ ਜਾਂਦੀ ਹੈ? ਰੱਬਾ ਇਸ ਪਿੱਛੇ ਲਿਖੇ ਹੋਏ ਸਾਰੀਆਂ ਕਾਲੀਆਂ ਸ਼ਕਲਾਂ ਨੰਗੀਆਂ ਕਰ, ਸਾਰੇ ਰਲ ਕੇ ਬੋਲੋ ਆਮੀਨ। ਕਾਬੀਨਾ ਵਿੱਚ ਬੈਠੇ ਅਲੀ ਅਮੀਨ ਗੰਡਾਪੁਰ ਹੋਰਾਂ 2019 ਵਿੱਚ ਆਪਣੇ ਨਾਂ ਤੇ ਰਜਿਸਟਰਡ ਹਜ਼ਾਰਾਂ ਕਨਾਲ ਜ਼ਰਈ ਜ਼ਮੀਨ ਕਿਹੜਿਆਂ ਪੈਸਿਆਂ ਨਾਲ ਖਰੀਦੀ ਅਤੇ ਪਰਸਨਲ ਸੈਕਟਰੀ ਲਤਫੁੱਲਾ ਨਿਆਜ਼ੀ ਦੇ ਨਾਂ ਤੇ ਰਜਿਸਟਰਡ 28 ਕਰੋੜ ਅਤੇ 16 ਕਰੋੜ ਦੇ 2 ਬੰਗਲਿਆਂ ਵਾਲੀ ਸੱਚਾਈ ਕਦੋਂ ਸਾਹਮਣੇ ਆਏਗੀ? ਰੱਬਾ ਤੂੰ ਹੀ ਕੁਝ ਕਰ। PDM ਦੇ ਰਾਹ ਵਿੱਚ ਤੇ ਲੋਕ ਕੰਡੇ ਖਿਲਾਰਦੇ ਪਏ ਨੇ। ਜੇ ਇਹ ਝੂਠੀ ਅਫਵਾਹ ਨਹੀਂ ਤੇ ਸੱਚ ਨੂੰ ਸਾਹਮਣੇ ਲਿਆ ਮਾਲਕਾ, ਬੋਲੋ ਰਲ ਕੇ ਆਮੀਨ। ਮੇਗਾ ਕਰਪਸ਼ਨ ਦੇ ਡੀਲਰ ਪਰਵੇਜ਼ ਖਟਕ ਅਤੇ ਅਸਦ ਕੈਸਰ ਤੇ ਉਹਨਾਂ ਦੇ ਨਾਲ ਨੈਬ ਦੇ ਸਾਬਤ ਸ਼ੁਦਾ ਮੁਜਰਮ 13 ਰੁਕਨੀ ਟੀਮ ਨੂੰ ਅਰਬਾਂ ਰੁਪਏ ਕਿਉਂ ਮਾਫ ਕੀਤੇ ਗਏ? ਰੱਬਾ ਇਸ ਦੇ ਪਿੱਛੇ ਕੌਣ ਹੈ? ਤੂੰ ਹੀ ਜਾਣਦਾ ਹੈ, ਤੂੰ ਹੀ ਬੇਨਕਾਬ ਕਰ। ਨਵੀਂ ਹਕੂਮਤ ਦੇ ਆਂਦੇ ਹੀ ਚੌਧਰੀ ਬਿਦਰਾਦਰਾਨ, ਫਿਰਦੌਸ ਆਸ਼ਿਕ ਅਵਾਨ, ਚੌਧਰੀ ਸਰਵਰ, ਮਹਿਮੂਦੁਰ ਰਸ਼ੀਦ, ਜ਼ੁਲਫੀ ਬੁਖਾਰੀ, ਨਜ਼ਰ ਗੋਂਦਲ, यास्मीन राशिद ਦੇ ਖਿਲਾਫ ਤਹਿਕੀਕਾਤ ਕਿਉਂ ਫੌਰੀ ਤੌਰ ਤੇ ਬੰਦ ਹੋ ਗਈਆਂ? ਰੱਬਾ ਇਸ ਖੁਫੀਆ ਹੱਥ ਨੂੰ ਬੇਨਕਾਬ ਕਰ, ਬੋਲੋ ਆਮੀਨ। ਵਫਾਕੀ ਵਜ਼ੀਰਾਂ ਮੁਰਾਦ ਸਈਦ, ਸ਼ਫਕਤ ਮਹਿਮੂਦ, ਫਵਾਦ ਚੌਧਰੀ ਵਜ਼ਾਰਤ ਇਤਲਾਤ ਦੇ ਵਿੱਚ, ਸ਼ੇਖ ਰਸ਼ੀਦ ਵਜ਼ੀਰ ਰੇਲਵੇ ਦੇ ਵਿੱਚ, ਰਜ਼ਾਕ ਦਾਊਦ ਤੇ ਮੁਹੰਮਦ ਸਰਵਰ ਹੋਰਾਂ ਵਜ਼ਾਰਤਾਂ ਵਿੱਚ ਕਰੋੜਾਂ ਦਾ ਜੋ ਨੁਕਸਾਨ ਕਰਕੇ ਕੌਮੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਰਿਪੋਰਟ ਕਬੀਨਾ ਵਿੱਚ ਪੇਸ਼ ਵੀ ਕੀਤੀ ਗਈ ਹੈ, ਇਸ ਦਾ ਭਲੇ ਕਿਸੇ ਨੋਟਿਸ ਨਹੀਂ ਲਿਆ। ਉਹ ਕਿਉਂ ਨਹੀਂ ਲਿਆ ਗਿਆ? ਰੱਬਾ ਇਹ ਰਿਪੋਰਟਾਂ ਦਬਾਉਣ ਵਾਲੇ ਕਾਲੇ ਮੂੰਹੇ ਬਲਾ ਨੂੰ ਤੂੰ ਨੰਗਾ ਕਰ, ਬੋਲੋ ਆਮੀਨ। ਵਜ਼ਾਰਤ ਖਜ਼ਾਨਾ ਦੇ ਮਨਸਬ ਤੇ ਠੋਕੇ ਗਏ ਹਫੀਜ਼ ਸ਼ੇਖ, ਜਿਹੜੇ ਜ਼ਰਦਾਰੀ ਦੌਰ ਵਿੱਚ ਵੀ ਵਜ਼ੀਰ ਖਜ਼ਾਨਾ ਸਨ, ਸਾਬਕ ਸਦਰ ਜ਼ਰਦਾਰੀ ਅਤੇ ਸ਼ੇਖੂ ਹਫੀਜ਼ ਦੇ ਉੱਤੇ ਮੁਸ਼ਤਰਕਾ ਕਰਪਸ਼ਨ ਦੇ ਕੇਸਿਸ ਸਨ। ਜ਼ਰਦਾਰੀ ਸਾਹਿਬ ਤਾਂ ਜੇਲ੍ਹ ਵਿੱਚ ਨੇ ਤੇ ਸ਼ੇਖੂ ਨੂੰ ਕਿਉਂ ਬਰੀ ਕੀਤਾ ਗਿਆ? ਰੱਬਾ ਅਗਲੇ ਸਾਲ ਇਹ ਕਰਤੂਤ ਕਰਨ ਵਾਲੇ ਸਾਰੇ ਨੰਗੇ ਹੋਣ। ਕਰੋਨਾ ਦੇ ਨਾਂ ਤੇ ਮਿਲਣ ਵਾਲੀ ਅਰਬਾਂ ਦੀ ਇਮਦਾਦ ਕਿੱਥੇ ਗਈ, ਜਦੋਂ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਕੋਲ ਸਿਰਫ 250 ਅਰਬ ਰੁਪਏ ਦਾ ਰਿਕਾਰਡ ਹੈ? ਇਸ ਕੰਮ ਦਾ ਵੀ ਇੰਚਾਰਜ ਇੱਕ ਢਿੱਡਲ ਯਾਨੀ ਮੋਟਾ ਜਰਨੈਲ ਸੀ, ਜੋ ਸੁਣਿਆ 300 ਮਿਲੀਅਨ ਡਾਲਰ ਲੈ ਕੇ ਗਾਇਬ ਹੋਇਆ। ਇਸ ਨੂੰ ਬਾਇਜ਼ਤ ਰਿਟਾਇਰ ਕਰ ਦਿੱਤਾ ਗਿਆ ਹੈ। ਰੱਬਾ ਅਗਲੇ ਸਾਲ ਕਰੋਨਾ ਖਤਮ ਕਰ, ਤਾਂ ਜੋ ਇੰਜ ਦੀ ਬਦਨਾਮੀ ਫਿਰ ਨਾ ਹੋਏ ਮੇਰੇ ਮਾਲਕਾਂ ਦੀ, ਤੇ ਕੋਈ ਜੰਗ ਲਾ ਦਹਿਸ਼ਤਗਰਦੀ ਖਿਲਾਫ, ਤਾਂ ਜੋ ਮਿਲੀਅਨ ਦੀ ਥਾਂ ਬਿਲੀਅਨ ਡਾਲਰ ਮਿਲਣ ਤੇ ਕਾਰੋਬਾਰ ਅਰੂਜ ਤੇ ਚੱਲੇ, ਤੇ ਨਾਲੇ ਇਸ ਲੁੱਟ ਮਾਰ ਬਾਰੇ ਕੋਈ ਪੁੱਛੇ ਵੀ ਨਾ। ਸਾਰੇ ਰਲ ਕੇ ਬੋਲੋ ਆਮੀਨ ਸੁਮਾ ਆਮੀਨ। PTI ਗੌਰਮੈਂਟ ਵੱਲੋਂ 30 ਸਾਲਾਂ ਵਿੱਚ ਲਏ ਗਏ ਕਰਜ਼ਿਆਂ ਤੋਂ ਵੱਧ ਲਿਆ ਜਾਣ ਵਾਲਾ ਕਰਜ਼ਾ ਕਿੱਧਰ ਗਿਆ, ਜਦਕਿ ਮੁਲਕ ਵਿੱਚ ਕੋਈ ਵੀ ਤਰੱਕੀਆਤੀ ਕੰਮ ਨਹੀਂ ਹੋਇਆ? ਰੱਬਾ ਇਸ ਦੀ ਮਨੀ ਟ੍ਰੇਲ ਨੂੰ ਅਗਲੇ ਸਾਲ ਬੇਨਕਾਬ ਕਰ, ਬੋਲੋ ਆਮੀਨ। ਨੈਬ ਦਾ ਇੱਕ ਕਾਨੂੰਨ ਹੈ ਕਿ ਮੁਲਕ ਦੇ ਆਲਾ ਅਹੁਦਿਆਂ ਤੇ ਬੈਠੇ ਜੱਜਾਂ, ਜਰਨੈਲਾਂ, ਇਲੈਕਸ਼ਨ ਕਮਿਸ਼ਨ ਤੇ ਬਿਊਰੋਕਰੇਟਾਂ ਦੇ ਅਸਾਸੇ ਕੌਮ ਦੇ ਸਾਹਮਣੇ ਲਿਆਉਣ, ਪਰ ਇੱਥੇ ਕਾਨੂੰਨ ਦੀ ਖਿਲਾਫ ਵਰਜ਼ੀ ਕਿਉਂ ਹੋ ਰਹੀ ਹੈ? ਰੱਬ ਜੀ ਇਹ ਸਵਾਲ ਮੇਰੇ ਦੇਸ਼ ਵਿੱਚ ਆਮ ਕਰ ਦੇ ਤੇ ਹਰ TV ਚੈਨਲ ਤੇ ਰਾਤ ਦਿਨ ਇੰਜ ਦੇ ਪ੍ਰੋਗਰਾਮ ਹੋਣ, ਬੋਲੋ ਜ਼ੋਰ ਨਾਲ ਆਮੀਨ। ਡੈਮ ਫੰਡ ਦੇ ਨਾਂ ਤੇ ਕੌਮ ਕੋਲੋਂ ਇਕੱਠਾ ਕੀਤਾ ਜਾਣ ਵਾਲਾ 1300 ਅਰਬ ਦਾ ਚੰਦਾ ਕਿੱਧਰ ਗਿਆ? ਰੱਬਾ ਮਨੀ ਟ੍ਰੇਲ ਸਾਹਮਣੇ ਆ ਜਾਏ ਕਿ ਸਾਕੂ ਨਿਸਾਰੂ ਕਿਤਨੇ ਲੈ ਗਿਆ ਤੇ ਅੱਬਾ ਜੀ ਨੇ ਕਿਤਨੇ, ਸਾਰੇ ਰਲ ਕੇ ਬੋਲੋ ਆਮੀਨ। ਚੇਅਰਮੈਨ ਨੈਬ ਸਾਹਿਬ ਇਖਲਾਕੀ ਜੁਰਤ ਦਾ ਮੁਜ਼ਾਹਰਾ ਕਰਦੇ ਹੋਏ ਆਪਣੇ ਆਰਮੀ ਚੀਫ, ਵਜ਼ੀਰ ਆਜ਼ਮ ਤੇ ਆਪਣੇ ਅੱਬਾ ਜੀ ਵੱਲੋਂ ਛੱਡੇ ਗਏ ਸਾਰੇ ਅਸਾਸੇ ਕੌਮ ਦੇ ਸਾਹਮਣੇ ਪੇਸ਼ ਕਰਨ, ਤਾਂ ਜੋ ਉਹਨਾਂ ਦੀ ਕਾਰਕਰਦਗੀ ਤੇ ਕੋਈ ਇਤਰਾਜ਼ ਨਾ ਕਰੇ ਤੇ ਉਹਨਾਂ ਤੇ ਲੱਗਾ ਇਹ ਦਾਗ ਦੂਰ ਹੋ ਜਾਏ।
ਹੁਣ ਸੱਜੇ ਹੱਥ ਦੀ ਉਂਗਲ ਉਠਾਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ। ਇੱਥੇ ਮੈਂ ਬੋਲਦਾ ਹਾਂ, ਰੱਬਾ ਸਭ ਵੇਖਣ ਵਾਲਿਆਂ ਨੂੰ ਇਹ ਤੌਫੀਕ ਦੇ। ਆਮੀਨ।